अरे मान जा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਪਹਾੜਗੰਜ ਪੁਲਿਸ ਸਟੇਸ਼ਨ ਦੇ ਸਾਹਮਣੇ। ਇੱਕ ਵਾਇਰਲ ਵੀਡੀਓ ਜਿਹੜੀ ਕੱਲ ਤੋਂ ਸੋਸ਼ਲ ਮੀਡੀਆ ਦੇ ਅੰਦਰ ਸਾਰੇ ਪਾਸੇ ਸ਼ੇਅਰ ਹੋ ਰਹੀ ਹੈਗੀ ਸੀ ਕਿ ਇੱਕ ਸਿੱਖ ਪਰਿਵਾਰ ਦੇ ਉੱਤੇ ਪੜੋਸੀਆਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਕਿਉਂਕਿ ਉਹ ਆਪਣੇ ਕੇਸ ਹਰੇ ਕਰ ਰਹੇ ਸਨ, ਕੇਸ਼ੀ ਇਸ਼ਨਾਨ ਕਰਕੇ ਆਰਾਮ ਕਰ ਰਹੇ ਸਨ। ਮਗਰ ਅੱਜ ਜਦੋਂ ਅਸੀਂ ਇਸ ਪੁਲਿਸ ਸਟੇਸ਼ਨ ਵਿੱਚ ਪਹੁੰਚੇ ਹੈਗੇ ਤੇ ਸਾਨੂੰ ਅੱਗੇ ਇੱਥੇ ਪਤਾ ਲੱਗਾ ਕਿ ਖਾਲੀ ਮਸਲਾ ਇੱਥੇ ਇੱਕ ਪਰਿਵਾਰ ਦਾ ਨਹੀਂ, ਹੋਰ ਪਰਿਵਾਰ ਵੀ ਦੁਖੀ ਨੇ। ਪੁਲਿਸ ਵੱਲੋਂ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ। ਸਭ ਤੋਂ ਵੱਡੀ ਗੱਲ, ਜਿਸ ਭੈਣ ਜੀ ਨੂੰ ਸਰਦਾਰ ਜੀ ਦੀ ਵਾਈਫ ਦੇ ਉੱਤੇ ਹਮਲਾ ਹੋਇਆ, ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ, ਉਹਨਾਂ ਦਾ ਚਿਹਰਾ ਅਸੀਂ ਤੁਹਾਨੂੰ ਔਨ ਸਕਰੀਨ ਦਿਖਾਉਂਦੇ ਹੈਗੇ ਆ। ਕੀ ਸਾਰਾ ਮਸਲਾ ਹੈਗਾ, ਪੂਰਾ ਪਰਿਵਾਰ ਸਾਡੇ ਨਾਲ ਜੁੜ ਚੁੱਕਾ ਹੈ। ਫਤਿਹ ਦੀ ਸਾਂਝ ਪਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਨਾਲ ਉਹ ਪਰਿਵਾਰ ਹੈਗਾ। ਸਭ ਤੋਂ ਪਹਿਲੇ ਵੀ ਜੀ ਤੁਹਾਡਾ ਨਾਂ ਜਾਣਨਾ ਚਾਹੁੰਦਾ ਜੀ। ਮੇਰਾ ਨਾਮ ਨਿਰੰਜਨ ਸਿੰਘ ਹੈਗਾ। ਨਿਰੰਜਨ ਸਿੰਘ ਜੀ, ਕੀ ਹੋਇਆ ਸੀ ਇਹ ਸਾਰਾ ਮਸਲਾ? मसला कुछ भी नहीं, बच्चा नहा धो के केस खोल कर बाहर आए थे। उन्होंने छेड़ने लगे, उन्होंने कहने लगे तो कोई कुड़ी आएगी कोई छेड़ देगा, और फिर गाली गलोच थले सारा कुत्ता थले आ गया। उन्होंने कहा कुत्ता क्यों आया, उन्होंने गाली गलोच की थी। उन्होंने जी जनानी साढ़े उत्ते मगर पहनने गई, मगर पहन उन्हें मेरी जनानी 150 ऑफिस गई सी। उन्होंने देखा झगड़ा हो रहा, उन्होंने पीछे जनानी ने पीछे किया था, मेरे दोनों के बाल फट लिए थे। उन्होंने मारे कोटे पीछे 4-5 मुंडे कितने बाहरों बुलाने। उन्होंने मेरी जाने लट पर आए थे, उन्होंने सट आई ने, उन्होंने 5-6 टाके आए ने, उन्होंने आग से सट लगी ने, उन्होंने तो बहुत पेन हो रहा है। ਨਿਰੰਜਨ ਸਿੰਘ ਜੀ, ਇੱਕ ਚੀਜ਼ ਜਾਣਨਾ ਚਾਹੁੰਦੇ ਹਾਂ, ਕੱਲ੍ਹ ਦੇ ਮੈਟਰ ਤੋਂ ਬਾਅਦ ਇਸ ਮਨਜੀਤ ਸਿੰਘ ਜੀ ਕੇ ਵੀ ਪਹੁੰਚੇ ਹੈਗੇ, ਤੁਸੀਂ ਥਾਣੇ ਪਹੁੰਚੇ ਹੋ, ਥਾਣੇ ਦਾ ਰਵੱਈਆ ਕੀ ਹੈ ਜਾਂ ਤੁਹਾਡੇ ਨਾਲ? थाने जा कोई सुविधा नहीं है, थाने का कोई रवैया नहीं है। उन्होंने कहा जी एफ आई दी कापी दो, कहते थाने आपे ले लो। उन्होंने MLC भी कोई करानी, तुम कह रहे आपे जाओ तो MLC भी कराने में साड़ी कोई सुनवाई कोई कुछ नहीं है। पुलिस साढ़े वालों कोई ध्यान नहीं दे रही है। ਪੁਲਿਸ ਧਿਆਨ ਨਹੀਂ ਦੇ ਰਹੀ, ਕੇਸਾਂ ਤੋਂ ਫੜ ਕੇ ਮਾਰਿਆ ਕੁੱਟਿਆ ਜਾ ਰਿਹਾ, ਕੋਈ ਸੁਣਵਾਈ ਨਹੀਂ ਹੈਗੀ। ਤੇ ਫਿਰ ਕਮਿਊਨਿਟੀ ਦੇ ਲੋਕ, ਆਮ ਬੰਦਾ, ਅਗਰ ਅਸੀਂ ਧਰਮ ਦੀ ਗੱਲ ਨੂੰ ਵੀ ਸਾਈਡ 'ਤੇ ਰੱਖ ਦਈਏ ਕਿ ਕੇਸਾਂ ਦੀ ਬੇਅਦਬੀ ਹੋਈ, ਆਮ ਇਨਸਾਨ ਕਿੱਥੇ ਜਾਏਗਾ? ਇੱਥੇ ਧਰਮ ਦੀ ਗੱਲ ਨਹੀਂ, ਸਾਡੇ ਹੋਰ ਭਰਾ ਵੀ ਨੇ, ਅਸੀਂ ਉਹਨਾਂ ਨਾਲ ਵੀ ਇਸ ਸਾਰੇ ਮਸਲੇ 'ਤੇ ਗੱਲ ਕਰਾਂਗੇ ਕਿਉਂਕਿ ਮਸਲਾ ਖਾਲੀ ਧਰਮ ਦਾ ਨਹੀਂ ਹੈਗਾ, ਜ਼ੁਲਮ ਦਾ ਹੈਗਾ। ਔਰ ਸਭ ਤੋਂ ਵੱਡੀ ਗੱਲ, ਜਿਸ ਤਰੀਕੇ ਦੇ ਨਾਲ ਨਿਰੰਜਨ ਸਿੰਘ ਔਰ ਉਹਨਾਂ ਦਾ ਪਰਿਵਾਰ ਦੱਸ ਰਿਹਾ ਹੈਗਾ ਕਿ ਪੁਲਿਸ ਸੁਣਵਾਈ ਨਹੀਂ ਕਰ ਰਹੀ, ਇੰਨੀ ਬੁਰੀਆਂ ਸੱਟਾਂ ਲੱਗਣ। ਆਪਾਂ ਭੈਣ ਜੀ ਕੋਲ ਚੱਲਦੇ ਹਾਂ, ਉਹਨਾਂ ਦਾ ਅਸੀਂ ਤੁਹਾਨੂੰ ਚਿਹਰਾ ਦਿਖਾਉਂਦੇ ਹਾਂ। ਭੈਣ ਜੀ, ਤੁਹਾਡਾ ਨਾਮ ਕੀ ਹੈ? ਨਵਨੀਤ ਕੌਰ। ਅਵਨੀਤ ਕੌਰ ਜੀ, ਮੈਂ ਕਹਾਂਗਾ ਇੱਕ ਵਾਰ ਇਹਨਾਂ ਦਾ ਫੇਸ ਦਿਖਾਇਆ ਜਾਏ ਤਾਂ ਕਿ ਜਿਹੜਾ ਹਲੇ ਤੱਕ MLC ਪੁਲਿਸ ਦੇ ਵੱਲੋਂ ਹੋਣੀ ਚਾਹੀਦੀ ਸੀ ਉਹ ਤੁਹਾਡੀ ਸਕਰੀਨ ਦੇ ਉੱਤੇ ਹੈਗਾ ਕਿ ਪੁਲਿਸ ਨੇ ਹਾਲੇ ਤੱਕ ਇਹਨਾਂ ਦੀ ਮੈਡੀਕਲ ਨਹੀਂ ਕਰਵਾਈ, ਇਹਨਾਂ ਨੇ ਆਪਣੇ ਤੌਰ ਦੇ ਉੱਤੇ ਕਰਾਈ ਹੈ। ਔਰ ਕਮਾਲ ਦੀ ਗੱਲ, ਅੱਜ 24 ਘੰਟੇ ਤੋਂ ਵੱਧ ਹੋ ਚੁੱਕਾ ਹੈ, ਪੁਲਿਸ ਸਟੇਸ਼ਨ ਦੇ ਬਾਹਰ ਖੜੇ ਨੇ IO ਜਿਹੜੇ ਆਫੀਸਰ ਹੈਗੇ ਨੇ, ਉਹਨਾਂ ਦੇ ਵੱਲੋਂ ਕਹਿ ਲਈਏ ਪੁਲਿਸ ਸਟੇਸ਼ਨ ਦੇ ਵੱਲੋਂ ਕੋਈ ਵੀ ਇਸ ਮਸਲੇ ਦੇ ਉੱਤੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈਗਾ। ਪਰਿਵਾਰ ਦਾ ਜੋ ਕਹਿਣਾ ਹੈਗਾ, ਤੁਹਾਡੀ ਕੀ ਸ਼ਿਕਾਇਤ ਹੈ? ਨਿਰੰਜਨ ਸਿੰਘ ਜੀ ਨੇ ਤਾਂ ਆਪਣੀ ਗੱਲ ਦੱਸ ਦਿੱਤੀ। ਕੱਲ੍ਹ ਜਦੋਂ ਤੁਸੀਂ ਉੱਥੇ ਸੀ ਤੇ ਹੋਇਆ ਕੀ ਸੀ ਤੁਹਾਡੇ ਨਾਲ? सर मैं तो DSU ऑफिस गई थी, DSU ऑफिस से आई तो मैंने देखा कि मेरे बड़े बेटे के चिपट रही हैं तीनों चारों लेडीज़ें। तो मैंने उन लेडीज़ों को बोला थोड़ा पीछे हो जाओ, मैं से बात करो, मेरे बेटे से क्या बात कर रहे हो। तो मैंने अपने बेटे को तो पीछे करा, मैं आ गई। उनके साथ वो बाहर के 2-3 बंदे थे, उसने मेरे साथ बदतमीजी की और मेरे साथ बदतमीजी कर कहते हैं ना, मेरे बच्चों के केस पकड़ लिए, उन्होंने खींच लिए बड़ी बुरी तरह। तो मैं अपने बच्चों के केस छुड़वा रही थी, मेरे हस्बैंड के भी केस पकड़े और उसने खींच लिया बिल्कुल। और इस छोटे बेटे की तो इतनी बुरी तक उसके केस पकड़ के पूरे कमरे में तक लेके जा रहे थे वो।
बोलो ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਕੀ ਨਾਮ ਹੈਗਾ ਜਿਹੜੇ ਪਰਿਵਾਰ ਦੇ हाँ, बाहर के बंदे हैं, हम नहीं जानते। सकल हमारे पास वीडियो है, हम पे सब कुछ है, हम वीडियो दिखाएंगे आपको। ਨਹੀਂ ਤੁਸੀਂ ਜਦੋਂ ਬੈਠੇ ਹੋਏ ਸੀ ਤੇ ਬਾਹਰ ਦੇ ਬੰਦਿਆਂ ਨੇ ਆ ਕੇ ਤੁਹਾਡੇ ਤੇ ਇੰਜ ਹਮਲਾ ਕੀਤਾ हाँ जी, हाँ जी, बाहर के बंदों ने किया। ਤੇ ਤੁਹਾਡੇ ਜਿਹੜੇ ਪੜੋਸ ਹੈ ਉਹਨਾਂ ਚੋਂ ਕਿਸੇ ਨੇ ਕਿਸੇ ਦਾ ਚਿਹਰਾ ਕਿਸੇ ਦੇ ਵੱਲ ਆਏ ਸਨ, ਕਿਸੇ ਨੂੰ ਮਿਲਣ ਆਏ ਸਨ ਜਾਂ ਗਲੀ ਚੋਂ ਲੰਘ ਰਹੇ ਸੀ? नहीं नहीं, उन्होंने लड़ने के लिए, बाहर के बंदे ही लड़ने के लिए बुलाए थे। उसके 3 बेटे हैं, तीनों बेटे थे और 5-6 लड़के उन्होंने नरीम करीम से बुला रखे थे। ਨਹੀਂ ਮੇਰਾ ਸਵਾਲ ਫਿਰ ਹੋਈ ਹੈ ਭੈਣ ਜੀ ਕਿ ਤੁਸੀਂ ਕਹਿ ਰਹੇ ਕਿ ਉਹਨਾਂ ਨੇ ਬੰਦੇ ਬਾਹਰੋਂ ਬੁਲਾਏ ਸਨ, ਕਿੰਨੇ ਬੁਲਾਏ ਸਨ? जो दूसरी पार्टी है जिसने, ਉਹਦਾ ਤਾਂ ਇਹ ਨਾਮ ਪੁੱਛ ਰਿਹਾ, ਕੀ ਨਾਮ ਹੈ ਉਹਨਾਂ ਦਾ? नाम नहीं पता मुझे, मैं तो सीधी ऊपर जाती और ਰਹਿੰਦੇ ਆ, ਥੱਲੇ ਉਤਰਦੇ ਜਾਂਦੇ 5:30 ਵਜੇ ਕੋਈ ਮੇਰੇ ਸਿੱਧੇ ਜਾਂਦੇ ਸਿੱਧੇ ਆਉਂਦੇ, ਸਾਨੂੰ ਨਹੀਂ ਪਤਾ ਪੜੋਸ ਦੇ ਕੌਣ ਰਹਿ ਰਿਹਾ। ਅਸੀਂ ਉਹਨਾਂ ਦਾ ਨਾਮ ਪਤਾ ਕੁਝ ਨਹੀਂ ਜਾਣਦੇ ਅਸੀਂ। ਨਵਾਂ ਪਰਿਵਾਰ ਮੁਹੱਲੇ 'ਚ ਆਇਆ ਹੈਗਾ ਹੈ, ਜਿੱਦੇ ਵੱਲੋਂ ਸਾਰਾ ਝਗੜਾ ਆਇਆ। ਹੋਰ ਭੈਣ ਜੀ ਨੇ ਅਸੀਂ ਇਹਨਾਂ ਨਾਲ ਵੀ ਗੱਲ ਕਰਨੇ ਆ। ਹਾਂਜੀ, आप पड़ोस में ही रहते हैं? हाँ जी। क्या हुआ था? इन बच्चों से लड़ाई हो गई थी, बस इतनी सी बात पड़ी, तू मैं पहले। हाँ, पहले हमसे भी लड़ाई हुई है। हम अदर कास्ट के हैं तो हमें भी, हम वाल्मीकि समाज से हैं, हमें कह रहे थे भंगी भंगी, ऐसे बोल के ऐसे ही पहले उनका सबके साथ झगड़ा चल सब। हाँ, पहले हमारे साथ, फिर इनके साथ, अब इनके साथ हो गया, ऐसे हुआ है। तो अब आप पुलिस स्टेशन खड़े हो, कितनी देर से वेट कर रहे हैं? हम काफ़ी देर से वेट कर रहे हैं, हम भाई साहब के साथ ही हैं। क्या कह रहे हैं पुलिस वाले? पुलिस वाले अभी कोई सुनवाई नहीं कर रहे। कल रात से उन बहन जी के चोट लगी हुई है इतनी, हम हॉस्पिटल भी होकर आए थे उनके साथ ही, तब से कुछ एमएलसी कटेगी, एमएलसी कटने के बावजूद उनका इलाज भी नहीं हो पा रहा और ना ही उनको गिरफ्तार कर रहे। बताओ ਸੰਗਤ ਜੀ, ਵਾਲਮੀਕੀ ਸਮਾਜ ਦੀਆਂ ਸਾਡੀਆਂ ਭੈਣਾਂ ਵੀ ਜੁੜੀਆਂ ਹੋਈਆਂ ਨੇ। ਸਭ ਤੋਂ ਵੱਡੀ ਗੱਲ, ਪੁਲਿਸ ਪ੍ਰਸ਼ਾਸਨ ਇੱਕ ਤਰਫਾ ਕੰਮ ਕਿਉਂ ਕਰ ਰਿਹਾ ਹੈ? ਇਹਦਾ ਜਵਾਬ ਤੇ ਖਿਆਲ ਪੁਲਿਸ ਪ੍ਰਸ਼ਾਸਨ ਦੇਗਾ। ਹੋਰ ਸਾਡੇ ਨਾਲ ਭੈਣ ਜੁੜੀ ਹੋਈ ਹੈ ਜਿਹੜੀ ਸਾਰੀ ਇਸ ਮਸਲੇ ਤੇ ਗੱਲ ਕਰਨਾ ਚਾਹੁੰਦੀ ਹੈ। ਮੈਂ ਫਿਰ ਦੱਸ ਦਿਆਂ ਕਿ ਬੇਸ਼ੱਕ ਸਿੱਖ ਪਰਿਵਾਰ ਦੇ ਉੱਤੇ ਹਮਲਾ ਹੋਇਆ, ਮਗਰ ਜਿਹੜੇ ਦੂਸਰੇ ਸਮੁਦਾਇ ਦੇ ਨੇ, ਦੂਜੇ ਧਰਮ ਦੇ ਸਾਡੇ ਭੈਣ ਭਰਾ ਨੇ, ਸਾਡੇ ਹਿੰਦੂ ਭਰਾ ਹੈਗੇ ਨੇ, ਉਹਨਾਂ ਦੇ ਵੱਲੋਂ ਵੀ ਉਸ ਪਰਿਵਾਰ ਦੇ ਨਾਲ ਜਿਹੜੀ ਨਾਰਾਜ਼ਗੀ ਹੈ ਉਹ ਅਸੀਂ ਤੁਹਾਨੂੰ ਦਿਖਾ ਰਿਹਾ। ਕੀ ਕਹਿਣਾ ਆਪ? कोई भी बात नहीं हुई थी। मैं सेकंड फ्लोर पे रहती हूँ, वो ग्राउंड फ्लोर पे रहती है। ये बेटा आया था, नहा धो के केश खोल के खड़ा था, इसके पीछे पीछे कुत्ता आ गया, वो ये उठा के ले गया। इसी वजह पे ना दोनों माँ बेटियाँ इसको, बेटे को गालियाँ देने लगी। वीर जी से मैंने बोला, वीर जी आपकी बेटे को ना उल्टा सीधा बोल रही हैं ये लड़कियाँ। उन्होंने छूटते ही इस लड़के को गाली दी। टाइम पे दीदी थी नहीं, तो मैं देख रही थी, ऊपर से रिकॉर्डिंग भी करी थी। उन्होंने जिस तरीके से लड़कों को घेराबंदी करके इन लोगों को, उन्होंने बहुत गलत किया इनके साथ, ऐसे नहीं करना चाहिए था। अब आपकी क्या मांग है? मेरी मांग यही है कि इनका इंसाफ होना चाहिए। कल 12 बजे से इनके लगी हुई है चोट, का कोई कार्रवाई नहीं कर रहा और ना इनके ट्रीटमेंट करवा रहे, कुछ भी नहीं। हमें बोल रहे कि तुम लेके आओ, तुम्हारा लेके आओ, हम जाएंगे। ये पुलिस वालों ने? ये पुलिस वालों ने बोला। ये तरीका थोड़ा होता कि तुम एक तरफा सुन रहे हो, दूसरी पार्टी का आप कुछ नहीं कर रहे। उनको इतनी चोट लगी है, दर्द हो रहा है, उनको परेशान किया जा रहा है। 24 घंटे से ज़्यादा हो चुके हैं, लेकिन कोई सुनवाई नहीं हो रही है हमारी। हम हॉस्पिटल कुछ नहीं करा, इनको परेशान किया, सुबह 4 बजे भेजा है, जबकि आपको क्या लगता है पुलिस आपका सहयोग नहीं करी? क्योंकि एक परिवार की नहीं, अब तो मोहल्ले की बात होगी, अब 5-7 परिवार है, पुलिस सहयोग क्यों? पता नहीं, वो ये कह रहा था लड़का कि मैं SHO मेरा मामा है और हमारे पे बहुत पैसा है, हम देख लेंगे, जाओ तुम जो करा जाए कर लो। मैंने कहा ऐसे के इंसान को मार थोड़ना दोगे, इंसानियत जिंदा है। धर्म की लड़ाई नहीं है ये, इंसानियत की लड़ाई है, सच्चाई की लड़ाई है। हम सच्चाई के लिए खड़े हैं। ਧਰਮ ਦੀ ਲੜਾਈ नहीं है, इंसानियत ਦੀ ਲੜਾਈ है। बच्ची साढ़े को लाई है, परिवार नाले ਅਸੀਂ ਇਹਨਾਂ ਨਾਲ। बेटे आप क्या? मीनाक्षी। मीनाक्षी, आपको भी मारा पीटा गया वहाँ पर? हाँ जी, मेरे स्क्रैच वगैरह आए हैं और स्कूल में देख लें कि ये बात पुलिस को बताई है? हाँ जी बताइए। पुलिस वालों ने क्या बोला? पुलिस वालों ने कुछ एक्शन नहीं लिया कुछ भी अभी तक। ਤੁਸੀਂ ਇਹਨਾਂ ਦੇ ਫਾਦਰ ਹੋ? ਨਹੀਂ। ਤੁਹਾਡੇ ਸਾਹਮਣੇ ਵੀ ਹੋਇਆ ਕਿ ਤੁਸੀਂ ਆਪਣੇ ਨਜ਼ਰੀਏ ਨਾਲ ਕੀ ਹੋਇਆ ਜੇ ਦਿੱਤਾ ਜਾਂਦਾ ਸੀ, ਲੇਕਿਨ ਜਿਹੜਾ ਮਾਰਿਆ ਘਸੀਟਿਆ ਗਿਆ ਉਹ ਬੜਾ ਬੁਰਾ ਕੀਤਾ ਹੈ। ਇੱਕ ਲੇਡੀਜ਼ ਦੇ ਉੱਤੇ 3-3 4-4 ਜੈਂਟਸ ਨੇ ਮਾਰਿਆ, 3-3 4-4 ਲੇਡੀਜ਼ ਨੇ ਇਕੱਠਾ ਹੋ ਕੇ ਮਾਰਿਆ। ਉਹ ਬੱਚੇ ਦੇ ਮੇਰੇ ਸਾਹਮਣੇ ਬਾਲ ਖਿੱਚ ਕੇ ਮਾਰੇ, ਉਹ ਮੇਰੇ ਤੋਂ ਬਰਦਾਸ਼ਤ ਵੀ ਹੋਇਆ। ਮੈਂ ਭੱਜਦਾ ਹੋਇਆ ਗਿਆ ਫਟ ਵਿਚਕਾਰ, ਉਹ ਸਾਰਿਆਂ ਨੇ ਦੇਖਿਆ ਕਿ ਕੌਣ ਵਿਚਕਾਰ ਬੋਲਿਆ ਕਿ ਨਹੀਂ। ਸੋਚੋ ਸਾਡਾ
ਨੂੰ घेर के मारिया बड़ा लेडी ਨੂੰ घेर के मारिया ਉਹ सब ਕਮਾਲ ਦੀ ਗੱਲ ਹੈ ਪੂਰਾ ਮੁਹੱਲਾ ਅਗਰ ਅਸੀਂ ਕਹੀਏ ਤਕਰੀਬਨ 7-8 ਪਰਿਵਾਰ ਨੇ ਇੱਕ ਖਾਸ ਪਰਿਵਾਰ ਦੀ ਸ਼ਿਕਾਇਤ ਕਰ ਰਹੇ ਨੇ ਪੁਲਿਸ ਸਟੇਸ਼ਨ ਉਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ ਔਰ ਸਭ ਤੋਂ ਵੱਡੀ ਗੱਲ ਸਾਡੇ ਕੁਝ ਸਿੱਖ ਵੀਰ ਵੀ ਸਾਡੇ ਨਾਲ ਇੱਥੇ ਜੁੜੇ ਨੇ ਮੈਂ ਭਾਈ ਸਾਹਿਬ ਨੂੰ ਕਹਾਂਗਾ ਬੇਨਤੀ ਕਰਾਂਗਾ ਕਿ ਤੁਸੀਂ ਹਟਾਣਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਕੇ ਤੁਸੀਂ ਆ ਕੇ ਦੇਖ ਰਹੇ ਹੋ ਆਪਾਂ ਵੀ ਦੇਖ ਰਹੇ ਹਾਂ ਸਾਨੂੰ ਤੇ ਖੈਰ ਮੁੱਦਤ ਹੋ ਗਈ ਹੈ ਜੇ ਕੇਸਾਂ ਨੂੰ ਦੇਖਦੇ ਹੋਏ ਤੁਸੀਂ ਕੀ ਜੀ ਕੱਲ ਜਿਹੜੀ ਮੀਡੀਆ ਤੋਂ ਵੀਡੀਓ ਵਾਇਰਲ ਹੋਈ ਉਹ ਭਾਈ ਬਲਦੇਵ ਸਿੰਘ ਜੀ ਵਡਾਲਾ ਨੇ ਦੇਖੀ ਤੇ ਉਹਨਾਂ ਨੇ ਆਦੇਸ਼ ਕਿ ਦਿੱਲੀ ਵੱਲੋਂ ਤੁਸੀਂ ਜਾ ਕੇ ਉਹਨਾਂ ਤੇ ਜੋ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਦੀ ਕਾਰਵਾਈ ਦੇਖੋ ਜਾ ਕੇ ਕੀ ਹੋ ਰਹੀ ਹੈ ਪਰ ਇੱਥੇ ਆ ਕੇ ਆਏ ਵਿਚਾਰੇ ਮਤਲਬ ਸਵੇਰ ਆ ਕੇ ਬੈਠੇ ਨੇ ਪਰ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੋ ਰਹੀ ਥਾਣੇ ਦੇ ਵਿੱਚ ਮੈਂ ਆਈਓ ਨੂੰ ਫੋਨ ਕੀਤਾ ਆਈਓ ਕਹਿੰਦਾ ਮੈਂ ਦੇ ਵਿੱਚ ਬੈਠਾ ਜਦੋਂ ਆਵਾਂਗਾ ਤਾਂ ਤੁਹਾਨੂੰ ਧਾਰਾਵਾਂ ਲੱਗੀਆਂ ਨੇ ਕਿੱਦਾਂ ਪਤਾ ਲੱਗਣਗੀਆਂ ਜਦ ਤੱਕ ਸਾਨੂੰ ਐਫ ਆਈ ਆਰ ਨਹੀਂ ਮਿਲੇਗੀ ਤੇ ਉਸ ਤੋਂ ਜੋ ਉਹਨਾਂ ਦੀ ਬਣਦੀ ਕਾਰਵਾਈ ਹੋਏਗੀ ਨਾ ਸਾਡੇ ਵਕੀਲ ਸਾਹਿਬ ਜੋ ਹੈ ਪੂਰ ਕਰਨਗੇ ਕਾਨੂੰਨੀ ਕਾਰਵਾਈ ਆਪਣੀ ਥਾਂ ਚੱਲਦੀ ਰਹੇਗੀ ਲੇਕਿਨ ਗੱਲ ਫਿਰ ਉੱਥੇ ਆ ਕੇ ਖੜੀ ਹੋ ਜਾਂਦੀ ਹੈ ਕਿ ਪਰਿਵਾਰ ਦੇ ਜ਼ਖਮਾਂ ਦਾ ਹਿਸਾਬ ਕੌਣ ਦੇਗਾ ਆਈਓ ਜਿਹੜੇ ਅਫਸਰ ਹੈਗੇ ਨੇ ਉਹ ਇਹ ਤੱਕ ਦੱਸ ਕੇ ਰਾਜੀ ਨਹੀਂ ਹੈਗੇ ਕਿ ਕਿਹੜੀਆਂ ਧਾਰਾਵਾਂ ਲੱਗੀਆਂ ਨੇ ਬੱਚੇ ਵੀ ਇੱਥੇ ਆ ਰਹੇ ਨੇ ਉਹ ਸਿੱਖ ਮੁੰਡੇ ਵੀ ਨੇ ਮੈਂ ਕਹਾਂਗਾ ਇੱਕ ਵਾਰ ਆਣ ਤਾਂ ਕਿ ਪਤਾ ਲੱਗੇ ਦੁਨੀਆ ਨੂੰ ਕਿ ਜਿਨ੍ਹਾਂ ਦੇ ਨਾਲ ਜ਼ੁਲਮ ਹੋਇਆ ਜਿਨ੍ਹਾਂ ਦੇ ਨਾਲ ਮਾਰ ਕੁਟਾਈ ਹੋਈ ਉਹ ਕਿਸ ਸਿਚੁਏਸ਼ਨ ਵਿੱਚ ਹੈਗੇ ਨੇ ਥਾਣੇ ਦੇ ਬਾਹਰ ਪੂਰਾ ਪਰਿਵਾਰ ਕਈ ਘੰਟਿਆਂ ਤੋਂ ਇੱਥੇ ਖਲੋਤਾ ਹੈਗਾ ਮੈਂ ਨਰਿੰਦਰ ਸਿੰਘ ਜੀ ਨੂੰ ਕਹਾਂਗਾ ਆਪਣੇ ਬੱਚਿਆਂ ਨੂੰ ਵੀ ਬੁਲਾਈਏ ਤਾਂ ਕਿ ਇੱਕ ਵਾਰ ਅਸੀਂ ਗੱਲ ਕਰੀਏ ਇਹਨਾਂ ਦੇ ਨਾਲ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਨੇ ਕੋਈ ਮੀਡੀਆ ਹਾਲੇ ਤੱਕ ਮੈਂ ਔਨ ਰਿਕਾਰਡ ਦੱਸ ਦੇਵਾਂ 24 ਘੰਟੇ ਹੋ ਚੁੱਕੇ ਨੇ ਇਸ ਪਰਿਵਾਰ ਨੂੰ ਪੁਲਿਸ ਦੇ ਕੋਲ ਮਿੰਨਤਾਂ ਕਰਦੇ ਹੋਏ ਇਨਸਾਫ ਦੀ ਗੱਲ ਕਰਨ ਦੇ ਲਈ ਲੇਕਿਨ ਹਾਲੇ ਤੱਕ ਕੋਈ ਵੀ ਮੀਡੀਆ ਇੱਥੇ ਨਹੀਂ ਪਹੁੰਚਿਆ ਹੈਗਾ ਪੰਥ ਦੀ ਗੱਲ ਕਰਨ ਵਾਲੇ ਪੰਥਕ ਮੀਡੀਆ ਦਾ ਹੋਕਾ ਦੇਣ ਵਾਲਾ ਸੋ ਕਾਲਡ ਸਾਡਾ ਪੰਥਕ ਮੀਡੀਆ ਅੱਜ ਕਿੱਥੇ ਖਲੋਤਾ ਹੈ ਵੀ ਬੜਾ ਵੱਡਾ ਸਵਾਲ ਹੈ ਉਹ ਬੱਚੇ ਵੀ ਨੇ ਜਿਹੜੇ ਤੁਸੀਂ ਵੀਡੀਓ 'ਚ ਦੇਖੇ ਜਿਨ੍ਹਾਂ ਦੇ ਕੇਸ ਪਕੜ ਕੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਸੀ ਜੀ ਮੈਂ ਕਹਿਣਾ ਚਾਹੁੰਦਾ ਕਿ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਪੰਜਾਬ ਤੱਕ ਪਹੁੰਚ ਜਾਂਦੀ ਪਰ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਿ ਉਹਦੇ ਕੋਲ ਨਹੀਂ ਪਹੁੰਚੀ ਕਿ ਉਹਨਾਂ ਦਾ ਕੋਈ ਨੁਮਾਇੰਦਾ ਆ ਕੇ ਇੱਥੇ ਇਹ ਪਰਿਵਾਰ ਦੇ ਨਾਲ ਖੜਾ ਹੋਇਆ ਇਹ ਵੇਖਣ ਵਾਲੀ ਗੱਲ ਹੈ ਸੰਗਤ ਜੀ ਕਿ ਹਜੇ ਤੱਕ ਕੋਈ ਨੁਮਾਇੰਦਾ ਆ ਕੇ ਕੋਈ ਲੰਗਰ ਪਾਣੀ ਦੀ ਵਿਵਸਥਾ ਨਹੀਂ ਕਰ ਸਕਿਆ ਇਹਨਾਂ ਦੇ ਲਈ ਔਰ ਪੂਰਾ ਜਿਹੜਾ ਮਹੱਲਾ ਉਹਨਾਂ ਦੇ ਨਾਲ ਖੜਾ ਆ ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਉਹ ਕਿੱਥੇ ਖੜੇ ਹਨ ਔਰ ਕਿਹਦੀ ਸਪੋਰਟ ਦੇ ਔਰ ਕਿਉਂ ਚੁੱਪ ਬੈਠੇ ਹਨ ਕਿ ਉਹਨਾਂ ਕੋਲ ਵੀਡੀਓ ਪਹੁੰਚਣ ਦੇ ਬਾਅਦ ਵੀ ਅਜੇ ਤੱਕ ਨਹੀਂ ਪਹੁੰਚੇ ਨਹੀਂ ਬੜਾ ਸਵਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਲੋਤਾ ਹੈ ਦਾ ਜਵਾਬ ਕਮੇਟੀ ਤੋਂ ਵੀ ਲਵਾਂਗੇ ਲੇਕਿਨ ਬੱਚੇ ਸਾਡੇ ਨਾਲ ਨੇ ਜਿਹੜੇ ਵੀਡੀਓ ਤੁਸੀਂ ਦੇਖਿਆ ਕਿ ਸਰਦਾਰ ਨਰਿੰਦਰ ਸਿੰਘ ਔਰ ਉਹਨਾਂ ਦੇ ਬੱਚਿਆਂ ਨੂੰ ਜਿਵੇਂ ਕੇਸਾਂ ਤੋਂ ਫੜ ਕੇ ਧਰੂ ਕੇ ਮਾਰਿਆ ਜਾ ਰਿਹਾ ਸੀ ਇਹ ਬੱਚੇ ਉਹੀ ਹੀ ਹੈਗੇ ਨੇ ਬੇਟਾ ਨਾਂ ਕੀ ਤੁਹਾਡਾ ਕੱਲ ਕੀ ਹੋਇਆ ਸੀ ਤੁਹਾਡੇ ਨਾਲ मेरे ਤੁਸੀਂ ਵੀ ਨਾਲ ਸੀ ਉਸ ਸਮੇਂ ਤੁਹਾਡਾ ਕੀ ਨਾਮ ਬੇਟਾ मेरा नाम लक्षित है लक्षित ਸੰਗਤ ਜੀ ਇਹ ਉਹ ਬੱਚੇ ਨੇ ਜਿਹੜੇ ਕੱਲ ਤੁਸੀਂ ਵਾਇਰਲ ਵੀਡੀਓ 'ਚ ਦੇਖਿਆ ਕਿ ਕਿਵੇਂ ਇਹਨਾਂ ਨੂੰ ਮਾਰਿਆ ਕੁੱਟਿਆ ਗਿਆ ਆਪਾਂ ਵਿਚਾਰ ਕਰੀਏ ਸਿੱਖੀ ਦਾ ਹੋਕਾ ਪੂਰੀ ਦੁਨੀਆ ਦੇ ਸਾਡੇ ਸਿੱਖ ਕੌਮ ਦੇ ਸੋ ਕਾਲਡ ਆਗੂ ਦਿੰਦੇ ਨੇ ਸਾਡੇ ਵੱਡੇ ਵੱਡੇ ਜਥੇਦਾਰ ਦਿੰਦੇ ਨੇ ਮਗਰ ਜਦੋਂ ਸਿੱਖੀ ਦੇ ਉੱਤੇ ਹਮਲਾ ਹੁੰਦਾ ਕੇਸਾਂ ਦੇ ਉੱਤੇ ਹਮਲਾ ਹੁੰਦਾ ਤੇ ਸਾਡੀ ਕੌਮ ਦੇ ਸੋ ਕਾਲਡ ਜਥੇਦਾਰ ਜਾਂ ਸੋ ਕਾਲਡ ਆਗੂ ਆਪਣਾ ਪੰਥਕ ਫਰਜ਼ ਕਿਉਂ ਨਹੀਂ ਨਿਭਾਉਂਦੇ ਇਹ ਸਵਾਲ ਨਰਿੰਦਰ ਸਿੰਘ ਜੀ ਹੁਣ ਜਿਸ ਤਰੀਕੇ ਨਾਲ ਤੁਹਾਨੂੰ ਇੱਥੇ ਇੰਤਜ਼ਾਰ ਕਰਨ ਨੂੰ ਗਿਆ ਅਸੀਂ ਤੁਹਾਡੇ ਘਰ ਆ ਰਹੇ ਸੀ ਮਗਰ ਜਦੋਂ ਤੁਹਾਡੇ ਨਾਲ ਗੱਲ ਹੋਈ ਕਿ ਵੀ ਤੁਸੀਂ ਇੱਥੇ ਅਸੀਂ ਇੱਧਰ ਆ ਗਏ ਤੁਹਾਨੂੰ ਕੀ ਲੱਗਦਾ ਸੁਣਵਾਈ ਹੋਏਗੀ ਥਾਣੇ 'ਚ ਮੈਨੂੰ ਪਹਿਲੇ ਆ ਕੇ ਪੁਲਿਸ ਯਾਰ ਬੋਲਦੇ ਜੀ ਥਾਣੇ ਚਲੋ ਤੁਸੀਂ ਦੋਨੋਂ ਪਾਰਟੀ ਥਾਣੇ ਪਹੁੰਚੋ ਉਸ ਤੋਂ ਬਾਅਦ ਦੋ ਪੁਲਿਸ ਵਾਲੇ ਉਹ ਕਹਿੰਦੇ ਪੰਜਾਬ ਪਹੁੰਚਾ ਕੇ ਚਲੇ ਜਾਂਦੇ ਨੇ ਅਸੀਂ ਇੱਥੇ ਆਉਂਦੇ ਤਾਂ ਆਈਓ ਮਿਲਦਾ ਨਹੀਂ ਹੈ ਉਹ ਕਹਿੰਦੇ ਜੀ ਕੋਰਟ 'ਚ ਐਫ ਆਈ ਆਰ ਦੀ ਕਾਪੀ ਸਾਨੂੰ ਮਿਲੀ ਨਹੀਂ ਆ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਇੱਧਰੋਂ ਉੱਧਰੋਂ ਮੰਗਾਏ ਜਾ ਰਹੇ ਸਾਨੂੰ ਕੋਈ ਸੰਤੁਸ਼ਟੀ ਨਹੀਂ ਹੋ ਰਹੀ ਹੈ ਹੁਣ ਤੁਹਾਨੂੰ ਲੱਗਦਾ ਮੈਂ ਫਿਰ ਲਫ਼ਜ਼ ਵਰਤਾਂਗਾ ਤੁਹਾਨੂੰ ਲੱਗਦਾ ਥਾਣੇ ਦੇ ਖੜੇ ਹੋ ਕੇ ਤੁਹਾਡੇ ਕੇਸ ਦੀ ਸੁਣਵਾਈ ਹੋ ਪਾਏਗੀ ਜਦ ਤੱਕ ਸਾਡੇ ਗੁਰਦੁਆਰਾ ਕਮੇਟੀ ਦੇ ਮੈਂਬਰ ਆਏ ਨੇ ਸਾਨੂੰ ਕੁਝ ਲੱਗਦਾ ਕੁਝ ਉਮੀਦ ਬਣੀ ਹੈ ਮੇਰੀ ਕੁਝ ਸਾਡੇ ਵੱਲ ਚੰਗਾ ਹੋਗਾ ਯਾਨੀ ਕਿ ਅਗਰ ਕਮੇਟੀ ਦੇ ਆਗੂ ਨਹੀਂ ਆਉਂਦੇ ਸਾਡੇ ਸਿੱਖ ਆਗੂ ਨਹੀਂ ਆਉਂਦੇ ਸਿੱਖ ਕੌਮ ਨਹੀਂ ਆਉਂਦਾ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸਾਨੂੰ ਵੇਖਣ ਵਾਲਾ ਕੋਈ ਦੇਖਣ ਵਾਲਾ ਕੁਝ ਨਹੀਂ ਹੁੰਦਾ ਬਈ ਇੱਧਰ ਉੱਧਰ ਧੱਕੇ ਖਾਂਦੇ ਰਹਿੰਦੇ ਅਸੀਂ ਮੈਂ ਦੁਬਾਰਾ ਭੈਣ ਜੀ ਕੋਲ ਚੱਲਾਂਗਾ ਭੈਣ ਜੀ ਜਿਸ ਤਰੀਕੇ ਨਾਲ ਤੁਹਾਨੂੰ ਇੰਨੀਆਂ ਸੱਟਾਂ ਲੱਗੀਆਂ ਨੇ ਤੁਹਾਨੂੰ ਕੀ ਲੱਗਦਾ ਹੈਗਾ सर मुझे ये लगता है कि आज मेरे साथ ऐसा हुआ है मेरी और भी बेटियां हैं मेरी पड़ोस में भी बहनें हैं ये बेटी मेरी है ये मेरी बेटी है चाहे मेरी मामा की बेटी है पर मेरी बेटी है अगर कल को इसको कुछ हो जाएगा तो कौन जिम्मेदार होगा मैं चाय बेचती हूँ चाय की दुकान है पटड़ी लगाती हूँ मैं चाय की F25 में किसी से पूछ लो यहाँ पर सबसे पूछ लो मैं चाय बेचती हूँ सुबह मैं 6 बजे निकलती हूँ रात को मैं 10 बजे आती हूँ दोपहर में लंच करने आती हूँ
तो मैं 3 बजे अपनी दुकान पे जाती हूँ, तब तक अपनी बेटियों के पास रहती हूँ मैं लंच के टाइम पे, कि देखभाल करने के लिए अपनी बेटियों के पास। मतलब मैं कैसे आज मैं कमा के नहीं खिलाऊंगी, 2 दिन से बच्चों को मैं रोटी कहाँ से खिलाऊंगी इनको? मेरे सर पे आदमी नहीं है, मेरे सर पे मुझे कौन डाल के जाएगा खाना मेरे लिए, बच्चों के लिए, मेरे लिए? अब मैं बच्चों को पढ़ाऊंगी कहाँ से, इनको खिलाऊंगी कहाँ से, इनके कॉपी किताब के पैसे कहाँ से लाऊंगी बच्चों को पढ़ाने के लिए? मैं सबसे पूछो मैं क्या काम करती हूँ, सबसे पूछो। मैं झूठा गिलास धो के अपने बच्चों को पढ़ा लिखा रही हूँ आज। ਗੁੱਸਾ ਤੇ ਨਾਰਾਜ਼ਗੀ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਰੋਜ਼ ਦਿਹਾੜੀ ਕਰਕੇ ਰੋਜ਼ ਕੂਆ ਖੋਦਣਾ ਹੈ, ਰੋਜ਼ ਕੰਮ ਕਰਕੇ ਆਪਣੇ ਬੱਚੇ ਪਾਲਣੇ ਨੇ, ਉਹਨਾਂ ਨੂੰ ਅੱਜ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਇਨਸਾਫ ਦੇ ਲਈ। ਇਸ ਪਰਿਵਾਰ ਦੇ ਨਾਲ ਖੜੇ ਨੇ ਜੀ। स्कूल से उठवा दूंगा तेरे को बच्चों को। मेरे ये 2 बच्चे ने स्कूल जाते हैं नूतन मैटी, मेरे दोनों बच्चों को बोलते कि तुमको उठवा दूंगा, बच्चों को धमकी मिलते हैं। कल ने मेरे बच्चों को कुछ हो जाएगा, कौन जिम्मेदार बनेगा? पुलिस जिम्मेदार बनेगी? पुलिस जिम्मेदार नहीं बन सकती। कल से भी कोई कार्रवाई नहीं हुई, कल से कल हम मार के चले जाएंगे। देखो मेरे को यहाँ मारा, मेरे को यहाँ मारा, देखो मेरे यहाँ मारा, देखो मेरे सर में मेरे बाल कैसे खींच रखे, देखो मेरे को कैसे बना रखा मेरे को। हमारे सर पे हाथ भी नहीं है, तुम्हारी ये जिंदगी रहेगी। कोई पुलिस कार्रवाई नहीं कर रही कल से। सवेरे 5 बजे चाय की दुकान लगाते हैं, रात 10 बजे तक लगाते हैं। सवेरे 5 बजे दुकान खोलते हैं, 10 बजे तक रात को चाय बेचने के लिए झूठे बर्तन मांजते हैं। फिर भी शर्म नहीं है लोगों को कि 4 बंदे 5 बंदे लिखट के मार रहे हैं। ऐसे अपने यारों को इकट्ठा कर लेते, तुम्हें धंधा बना रखा है, तुम्हें जीवी रोड का कोठा बना रखा है, ऐसे से बोलती मेरी बेटी, कौन बर्दाश्त करेगा? मेरे बच्चे की मौसी है, मौसी के बच्चे हैं, ये मौसी लगती है मेरे बेटे। 30 साल की मोते खान में रहता है, कोई बोल नहीं सकता फलाने की बीवी ऐसी है, कोई कैसी है। अपने सीधे जाते सीधी जाती, पूछ लो अंकल जी से पूछो, पूरे मोहल्ले से पूछो मैं कैसी हूँ। ਗੁੱਸਾ ਨਾਰਾਜ਼ਗੀ ਸੰਗਤ ਜੀ ਤੁਸੀਂ देख सकते हो जी। बड़े छोटों की लिहाज करनी आती है। गरीब घर से हूँ मैं भी हरियाणा की हूँ, गरीब घर से हूँ, मैं बहुत गरीब घर से हूँ। एक टाइम मेरे माँ बाप के पास खाने का आटा नहीं था, मैं बहुत गरीब घर से हूँ। मैं गरीबी को पहचानती हूँ कि गरीबी से कैसे बच्चे पाले जाते हैं। मेरे पास इज्जत है कुछ भी नहीं है मेरे पास, तो मेरे पास नोट नहीं है। आज इन बच्चों को रोटी भी नहीं खिलाई है मैंने, मैं कहाँ से रोटी खिलाऊंगी इन बच्चों को? सुनवाई नहीं है। आइयो आज जो कोर्ट गया हुआ है, आज यो गया है, कल परसों से 12 बजे से हम ऐसे ही बैठे हुए हैं। ना हमारी MLC हुई है, ना कुछ हुआ है, ना कुछ भी नहीं है। FI की कॉपी तक नहीं मिली मुझे अभी तक। ये बताओ एक लेडीज़ के ऊपर आज 4-4, 5-5 लड़के खड़े होंगे तो बताओ क्या होगा? आज पास नहीं आएंगे बहन भाई, यार बन जाते हैं, कसम बन जाते हैं बहन भाई। आप ये बताओ बहन भाई यार बन जाते, कसम बन जाएंगे बहन भाई कि रिश्तेदार के पास नहीं आएगा? ये छोटे बहन भाई यार कसम बनेंगे। ये देखो ये यार है मेरी बेटियों के, मेरी बेटी बहन भाइयों से शादी करेगी क्या? इनसे शादी करेगी? कोई वैल्यू नहीं, हमारी कोई कंडीशन नहीं है क्या? कोई हमारी जिंदगी नहीं है? सामने वाले का जिन्होंने हमारे को मारा है उनको वाइस करो ना। लड़के भगा दिए, 5 लड़के थे, 9 औरतें थी उनके घर की, ऐसे मारेगी? मैं गई, मेरी बेटी ने फोन किया, मम्मी आ जाओ, अब लड़ाई हो रही। मैं तो वैसे गई थी, मैं कहा आप दूर से बात करो, लड़ाई झगड़ा मत करो। मेरे हाथ में देखा आपने वीडियो, देखो मेरे डंडे हाथ में, मेरे पे क्या है मेरे पे। मैं आराम से बोले कि लड़ाई मत करो, मुंह से बात करो, कोई बात नहीं, अपनी बेटे को डांट देंगे हम, लड़ाई खत्म करो। पर उनको तो पहले प्लान बना के बैठे थे मारने के लिए। ਸੰਗਤ ਜੀ ਸਭ ਤੋਂ ਵੱਡੀ ਚੀਜ਼ ਹੀ ਆਈ ਹੋਈ ਹੈ, ਪਲਾਨ ਬਣਿਆ ਹੋਇਆ ਸੀ ਮਾਰਨ ਦਾ ਜੀ। ये मारने का प्लान था, उन्हें पता था मैं DSU ऑफिस जा रही हूँ, मेरे हस्बैंड और मेरा लड़का अकेला था। तो मेरा लड़का अकेला था, तो इन्होंने सोचा कि इनको घेरो और इन्हें मारो, और कुछ नहीं है। ਗੁੱਸਾ ਨਾਰਾਜ਼ਗੀ ਤੁਸੀਂ ਦੇਖ ਸਕਦੇ ਹੋ। ਮੈਂ ਇੱਕ ਵਾਰ ਪਿੱਛੇ ਦਿਖਾਵਾਂ, ਇੱਕ ਵਾਰ ਪਿੱਛੇ ਦਿਖਾਈਏ ਤੁਸੀਂ। ਗੁੱਸਾ ਨਾਰਾਜ਼ਗੀ ਦੇਖੋ, ਇਹ ਉਹ ਪਰਿਵਾਰ ਨੇ ਜਿਹੜੇ ਇਸ ਸਿੱਖ ਪਰਿਵਾਰ ਦੇ ਨਾਲ ਖੜੇ ਨੇ। ਫਿਰ ਲਓ ਜ਼ਬਰਤਾਂ, ਇਹਨਾਂ ਦਾ ਧਰਮ ਦਾ ਮੁੱਦਾ ਨਹੀਂ, ਮੁਹੱਲੇਦਾਰੀ ਪੜੋਸਦਾਰੀ। ਅੱਜ ਸਾਰੇ ਭੈਣ ਭਰਾ ਇਕੱਠੇ ਖੜੇ ਨੇ, ਸੁਣਵਾਈ ਨਹੀਂ ਹੈ। ਇੱਕ ਬੜਾ ਵੱਡਾ ਸਵਾਲ ਅੱਜ ਕਿਤੇ ਨਾ ਕਿਤੇ ਦਿੱਲੀ ਪੁਲਿਸ ਦੇ ਉੱਤੇ ਖਲੋਤਾ ਹੈ ਕਿ ਉਹ ਇਹ ਸਾਰੇ ਮੁਹੱਲੇ ਵਾਲਿਆਂ ਦੀ, ਮੈਂ ਫਿਰ ਕਹਿ ਦਿਆਂ, ਇੱਕ ਪਰਿਵਾਰ ਦੀ ਗੱਲ ਨਹੀਂ ਹੋ ਰਹੀ, ਪੂਰਾ ਮੁਹੱਲਾ ਉਸ ਪਰਿਵਾਰ ਤੋਂ ਦੁਖੀ ਹੈ ਜਿਨ੍ਹਾਂ ਨੇ ਬਾਹਰੋਂ ਬੰਦੇ ਬੁਲਾ ਕੇ ਉੱਥੇ ਮਾਰ ਕੁਟਾਈ ਕੀਤੀ ਹੈ। ਸਿੱਖ ਕਮਿਊਨਿਟੀ ਦੇ ਹੋਰ ਲੋਕ ਸਾਡੇ ਭਰਾ ਵੀ ਇੱਥੇ ਆਉਣੇ ਸ਼ੁਰੂ ਹੋ ਗਏ ਨੇ। ਸਾਡੀ ਕੋਸ਼ਿਸ਼ ਹੈ ਆਉਣ ਵਾਲੇ ਸਮੇਂ ਦੇ ਵਿਚਕਾਰ ਇਸ ਕੇਸ ਦੇ ਉੱਤੇ ਅਗਲੀ ਅਪਡੇਟ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਪੂਰੇ ਪਰਿਵਾਰ ਦੇ ਨਾਲ ਗੱਲ ਕੀਤੀ ਸੀ ਤੇ ਸਭ ਤੋਂ ਵੱਡੀ ਨਾਰਾਜ਼ਗੀ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਨੁਮਾਇੰਦਾ ਇਸ ਕੇਸ ਵਿੱਚ ਹਾਲੇ ਤੱਕ 24 ਘੰਟੇ ਹੋਣ ਦੇ ਬਾਵਜੂਦ ਪਹੁੰਚਿਆ ਨਹੀਂ ਹੈ। ਇਸ ਵੇਲੇ ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਇਲਾਕੇ ਦੇ ਜਿਹੜੇ ਮੈਂਬਰ ਹੈਗੇ ਨੇ, ਅਮਰਜੀਤ ਸਿੰਘ ਪਿੰਕੀ ਸਾਡੇ ਨਾਲ ਜੁੜ
ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਕੀ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਹੈ 24 ਘੰਟੇ ਤੋਂ ਤੁਸੀਂ ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਮੇਰੀ ਸਾਰੀ RW ਹੈ ਕਮੇਟੀ ਪਿੱਛੇ ਖੜੀ ਹੈ, ਉਹਨਾਂ ਦੇ ਪ੍ਰਧਾਨ ਸਾਹਿਬ ਵੀ ਖੜੇ ਹੈ। ਜਦ ਤੋਂ ਮੇਰੇ ਸੰਗਿਆਨ 'ਚ ਇਹ ਗੱਲ ਆਈ ਹੈ ਸਭ ਨਾਲ ਮੈਂ ਜੁੜ ਗਿਆ, ਸਭ ਨੂੰ ਭੇਜਿਆ ਹੈ। ਔਰ ਇਹ ਸਰਦਾਰ ਜੀ ਜਿਹੜੇ ਇਹਨਾਂ ਨਾਲ ਵਾਰਦਾਤ ਹੋਈ ਹੈ ਇਹਨਾਂ ਨਾਲ ਵੀ 3-4 ਦਫਾ ਮੇਰੀ ਗੱਲ ਹੋਈ ਹੈ ਕਿ ਤੁਹਾਡੇ ਫਿਰ SHO ਨਾਲ ਗੱਲ ਹੋਈ ਹੈ, ACP ਨਾਲ ਗੱਲ ਹੋਈ ਹੈ। ਰਾਤੀ 12 ਵਜੇ ਵਲੰਟਿੰਗ ਸੀਗੇ हॉस्पिटल सारे 1 बजे नाल ਤਾਂ ਵੀ ਮੇਰੀ ਗੱਲ ਹੋਈ है। पुलिस वाले ने किया सिंह साहब जी पूरी कार्रवाई होगी, पहले हम जो डिपेंड करते हैं कार्रवाई के ऊपर वो डॉक्टरी कार्रवाई पर डिपेंड करते हैं। MLC क्या आती है जैसे वो आएगी उस हिसाब से हम उनके ऊपर धारा लगाएंगे। रात की 1 बजे जब उन्होंने कहा कि ब्लेंडिंग में तो अपने हिसाब से CT स्कैन कराओ या वो करो इस चीज़ क्या कराओ, तब भी है कि ये काम पुलिस वालों का है, उन्होंने MLC करानी है। उस रात के 1-1.5 बजे तक मैं पूरे परिवार के साथ पूरे परिवार से बातें, RW के प्रधान पेपर सोनू जी खड़े हैं, इनके साथ परमजीत कौर जत्थेदारनी सबसे पहले उसको घर में भेजा, उन्होंने इनसे मेरी सबसे बात कराई है। ये कोई नहीं कह सकता कि इनके साथ नहीं जुड़े, हम पूरे ਪਿੰਕੀ ਜੀ ਮੈਂ ਰੋਕਾਂਗਾ ਤੁਹਾਨੂੰ। ਮਨਜੀਤ ਸਿੰਘ ਜੀਕੇ ਸਭ ਤੋਂ ਪਹਿਲੇ ਹਸਪਤਾਲ ਪਹੁੰਚਦੇ ਨੇ, ਸਭ ਤੋਂ ਪਹਿਲੇ ਥਾਣੇ ਪਹੁੰਚਦੇ ਨੇ, ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ, ਦੁਨੀਆ ਨੇ ਦੇਖਿਆ। ਤੁਹਾਡੀ ਤੁਸੀਂ ਕਹਿ ਰਹੇ ਹੋ, ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ, ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਕੋਈ ਝੂਠ ਬੋਲ ਰਹੇ ਹੋ। ਤੁਸੀਂ ਫੋਨ ਦੇ ਉੱਤੇ ਗੱਲ ਤੁਸੀਂ ਖੁਦ ਕਿਉਂ ਨਹੀਂ ਪਹੁੰਚੇ, ਮੇਰਾ ਸਵਾਲ ਹੈ। मेरा सवाल है कि ਅਸੀਂ ਇਸ ਕੰਮ 'ਚ ਸੰਗਿਆਨ ਕੰਮ ਕਰਨਾ ਹੈ, ਕੋਈ ਵੀਡੀਓ ਵਾਇਰਲ ਨਾ ਕਰਨ ਨਾਲ ਆਪਣੀ ਵਾਹ ਵਾਹੀ ਲੁੱਟਣ ਵਾਲੀ ਕੋਈ ਗੱਲ ਨਹੀਂ ਹੈ। ਮੈਂ 25 ਸਾਲ ਤੋਂ ਬਾਬੇ ਦੀ ਕਿਰਪਾ ਬਖਸ਼ੀ ਸਦਕਾ ਇਸ ਇਲਾਕੇ ਦਾ ਨੁਮਾਇੰਦਾ ਹਾਂ ਤੇ ਮੈਂ ਗੁਰੂ ਦੀ ਬਖਸ਼ੀ ਸਦਕਾ ਕਹਿ ਸਕਦਾ ਕਿ 25 ਸਾਲ 'ਚ ਸੂਈ ਦੀ ਨੋਕ ਜਿੰਨਾ ਵੀ ਕਦੇ ਇੱਥੇ ਕੋਈ ਝਗੜਾ ਆਪਸ ਜਾਂ ਮਨ ਮਿਟਾਓ ਜਾਂ ਸਿੱਖਾਂ ਦਾ ਜਾਂ ਮੁਸਲਮਾਨ ਵੀਰਾਂ ਦਾ ਹਿੰਦੂ ਵੀਰਾਂ ਦਾ ਕੋਈ ਵੀ ਆਪਸ ਤੂੰ ਤੜਾਕ ਵੀ ਨਹੀਂ ਹੋਈ। ਬਹੁਤ ਵੱਡਾ गुरु अमरदास जिथे सारिया धर्म दे मिल के उत्थे वध तो वध सेवावां करते हैं, कदे इस तरह नहीं है। मैं सब तो पहले पहुँच के अपने नंबर नहीं बनाना चाहता, जिहड़ी कार्रवाई बंदी सी वो मैं कर रहा सी, पुलिस वाले नाल जुड़िया सी, इन्हां नाल भी जुड़िया सी। पर सब तो वड्डी गल सी जिहड़ी धारा लगानी सी उन्हां नूं एक्ट करना है, वो तुसीं भी जानदे हो तो मैं भी जानदा। जब तक हॉस्पिटल तो MLC रिपोर्ट नहीं आएगी किहड़ी धारा उत्ते लगानी साफ SHO नूं किया गया कि किसी दबाव या किसी होर काम ਉਹਨਾਂ ਬੰਦਿਆਂ ਨੂੰ ਜਿਨ੍ਹਾਂ ਬਖਸ਼ਿਆ ਨਹੀਂ ਜਾਏਗਾ। ਇਹ ਸਾਰਾ ਮੁਹੱਲਾ ਮੇਰੇ ਨਾਲ ਖੜਾ ਹੋਇਆ ਹੈ। ਸਾਨੂੰ ਰੋਸ ਇਹ ਹੈ ਝਗੜਾ ਨਾ ਆਪਸ ਹੋਇਆ ਸੋ ਹੋਇਆ, ਪਰ ਜਿਹੜੇ ਬਾਹਰ ਦੇ ਜੋ ਬੰਦੇ ਆਏ ਨਾ, 2 ਨਵੀਂ ਕਰੀਮ ਸਾਈਡ ਤੋਂ ਆਏ ਹਨ ਜਿਨ੍ਹਾਂ ਨੇ ਲਾਠਾਂ ਚੁੱਕੀਆਂ ਹਨ, ਉਹ ਬੁਲਾਏ ਗਏ ਆ ਕਿਸ ਤਰ੍ਹਾਂ ਆਏ ਹਨ, ਉਹਨਾਂ ਨੇ ਜਿਹੜੀ ਲਾਠੀਆਂ ਚਲਾਈ ਹੈ ਉਹਨਾਂ ਉੱਤੇ ਬੰਦਾ ਜਿਹੜਾ ਐਕਸ਼ਨ ਉੱਤੇ ਹੋਣਾ ਹੀ ਚਾਹੀਦਾ ਹੈ। ਜਿਹੜਾ ਇਹਨਾਂ ਨੇ ਕੇਸ ਸਾਫ ਵੀਡੀਓ ਨਜ਼ਰ ਆ ਰਿਹਾ ਹੈ ਕਿ ਕੇਸਾਂ 'ਚ ਵੀ ਹੱਥ ਲਾਇਆ, ਸਭ ਕੁਝ ਕੀਤਾ ਹੈ। ਇਹ ਭੈਣ ਜੀ ਮੇਰੇ ਨਾਲ ਖੜਿਆਂ ਨੂੰ ਪੁੱਛੋ पहले कि भैन जी ने भी क्या टाके आए हैं, सारे CT स्कैन आई है, वो बाबे की कृपा रिपोर्ट सारी CT स्कैन उनकी सही है। इन्होंने तो टाके आए हैं सवेर का नाल मैं टच हाँ, सवेरे मेरा प्रोग्राम से 11 बजे आंदा, फिर 12:30 पुलिस वाले उत्थे आए हैं तो पुलिस वालिया ने आपस इन्हों का समझौता कराने की कोशिश की है। तो इन्होंने गल भी समझौता नहीं करना, असी पूरी कार्रवाई करनी है, असी कोई कंप्रोमाइज़ नहीं करना। जोड़ा बंदा एक्शन है उन्होंने लाँगा और हुण भी नहीं बख्शा देंगे। ਜਿਹੜੀ ਗੱਲ ਹੈ ਜਿਹੜੇ ਬਾਹਰੋਂ ਗੁੰਡੇ ਬੁਲਾਏ ਗਏ ਹੈ ਇਹ ਪੜੋਸੀਆਂ ਨੂੰ ਵੀ ਜੋ ਉਹਨਾਂ ਨੇ ਕੇਸਾਂ ਦੀ ਬੇਇੱਜ਼ਤੀ ਕੀਤੀ ਹੈ, ਜੋ ਬੰਦੀ ਕਾਰਵਾਈ ਹੋਏਗੀ ਹੁਣੇ ਵੀ ਅਸੀਂ ਤਦ ਤੱਕ ਨਹੀਂ ਹਿਲਾਂਗੇ ਜਦ ਤੱਕ ਇਹ ਕਾਰਵਾਈ ਨਹੀਂ ਹੋਏਗੀ। SHO ACP DCP ਸਭ ਨਾਲ ਹੀ ਕਾਰਵਾਈ ਹੋਏਗੀ। ਇੱਥੋਂ ਨਿਗਮ ਪਾਰਸ਼ਦ ਨੂੰ ਵੀ ਉਹਨੇ ਬੁਲਾ ਰਿਹਾ, ਉਹਨੂੰ ਵੀ ਆਉਣਾ ਪਏਗਾ ਤੇ ਦਾਸ ਇਸ ਵਾਸਤੇ ਬਚਨਬੰਦ ਹੈ। ਤੇ ਬਾਬਾ ਪਰਿਵਾਰ ਇੱਥੇ ਖਲੋਤਾ ਹੈ 2-2.5 ਘੰਟੇ ਮੈਨੂੰ ਹੋ ਚੁੱਕੇ ਨੇ। ਅਗਰ ਤੁਸੀਂ ਪੁਲਿਸ ਵਾਲਿਆਂ ਦੇ ਟੱਚ 'ਚ ਹੋ, ਮੈਂ ਫਿਰ ਤੁਹਾਨੂੰ ਕਹਾਂ ਮੈਂ ਤੁਹਾਡੇ ਤੇ ਕੋਈ ਸਵਾਲ ਨਹੀਂ ਚੁੱਕ ਰਿਹਾ, ਮਗਰ ਜਿਹੜੇ ਵਕਤ ਉਹ ਜੋ ਹਾਲਾਤ ਨੇ ਆਪਣੇ ਮੂੰਹੋਂ ਬੋਲਦੇ ਰਹੇ। ਪਰਿਵਾਰ 2.5-3 ਘੰਟੇ ਤੋਂ ਇੱਥੇ ਹੈ, ਮੈਂ ਇਹਨਾਂ ਦੇ ਨਾਲ ਖਲੋਤਾ। ਸਵਾਲ ਪੂਰਾ ਸੁਣ ਦਿਓ ਮੇਰਾ। ਜਿਹੜੇ ਪੜੋਸੀ ਨੇ ਉਹ ਵੀ ਇੱਥੇ ਖੜੇ, ਉਹਨਾਂ ਦਾ ਸਾਫ਼ ਕਹਿਣਾ ਹੈਗਾ ਕਿ ਪੁਲਿਸ ਵਾਲੇ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ। MLC ਪੁਲਿਸ ਵੱਲੋਂ ਹੋਣੀ ਚਾਹੀਦੀ ਸੀ, MLC ਨਹੀਂ ਹੋਈ। ਅਗਰ ਤੁਸੀਂ ਕੱਲ ਪ੍ਰਸ਼ਾਸਨ ਦੇ ਨਾਲ ਹੋ ਤੇ ਪੁਲਿਸ ਪ੍ਰਸ਼ਾਸਨ ਇਹ ਜੋ ਦੋਗਲਾ ਰਵੱਈਆ ਕਿਉਂ ਅਪਣਾ ਰਿਹਾ? ਰਾਤੀ ਪੁਲਿਸ ਵਾਲਿਆਂ ਨੇ ਕਿਹਾ ਜੀ ਇਹਨਾਂ ਦੀ MLC ਹੋ ਰਹੀ ਹੈ। ਇਹਨਾਂ ਨਾਲ ਵੀ ਇੱਧਰ ਆਓ, ਸੋਨੂ ਵੀਰ ਜੀ RW ਦੇ ਪ੍ਰਧਾਨ ਇਹਨਾਂ ਕੋਲ ਪੁੱਛੋ। ਇਹਨੇ ਕਿਹਾ MLC ਹੋ ਰਹੀ ਹੈ, MLC ਹੋਣ ਤੋਂ ਬਾਅਦ ਸਾਰੀ ਕਾਰਵਾਈ ਕੀਤੀ ਜਾਏਗੀ। ਸਵੇਰੇ ਇਹਨਾਂ ਦਾ ਮੇਰਾ ਪ੍ਰੋਗਰਾਮ ਸੀ 11:30-12 ਦਾ, 11:30 ਤੱਕ ਪੁਲਿਸ ਪਹੁੰਚ ਕੇ ਕੰਪਰੋਮਾਈਜ਼ ਨਹੀਂ ਕਰਨਾ। ਇਹਨਾਂ ਦਾ ਮੈਨੂੰ 20-25 ਮਿੰਟ ਪਹਿਲੇ ਫੋਨ ਆਇਆ ਹੈ, ਮੈਂ ਮਾਡਲ ਟਾਊਨ ਸੀ, ਉੱਥੋਂ ਭੱਜ ਕੇ ਗੱਡੀ ਭਜਾ ਕੇ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਲਿਆ ਰਿਹਾ, ਗੱਡੀ ਖੜੀ ਕਰ ਰਿਹਾ। ਇਹਨਾਂ ਕਿਹਾ ਹੁਣ ਥਾਣੇ ਪਹੁੰਚ ਗਏ, ਤੁਸੀਂ ਥਾਣੇ ਆਓ, ਉੱਥੇ ਮੋਤੀਆ ਖਾਨ ਨਾ ਆਓ। ਸਿੱਧਾ ਮੈਂ ਥਾਣੇ ਪਹੁੰਚ ਗਿਆ। ਗੱਲ ਹੈ कि ਇੱਥੇ ਕੋਈ ਨੰਬਰ ਬਣਾਉਣ ਦੀ ਜਾਂ ਠੇਰ ਦੀ ਗੱਲ ਤੇ ਕਾਰਵਾਈ ਹੋਏਗੀ ਔਰ ਕਾਰਵਾਈ ਕਰਾ ਕੇ ਤਾਂ ਹੀ ਅਸੀਂ ਹਟਾਂਗੇ। ਅਸੀਂ ਦੂਜੀ ਗੱਲਾਂ 'ਚ ਆਪਣੇ ਆਪ ਨੂੰ ਹੀਰੋ ਪੇਸ਼ ਕਰਨਾ ਕਿ ਆਪਣੇ ਆਪ ਨੂੰ ਇਹ ਕਰਨਾ ਜੀ ਵਾਇਰਲ ਕਰਨੀ। ਹੁਣ ਜਿਹੜੀ ਕਾਰਵਾਈ ਹੈ ਜਦ ਤੱਕ ਨਹੀਂ ਹੋਏਗੀ ਅਸੀਂ ਇੱਥੋਂ ਨਹੀਂ ਹਿਲਾਂਗੇ। ਪੂਰੀ ਬੰਦੀ ਕਾਰਵਾਈ ਜੋ ਐਕਸ਼ਨ ਹੈ ਹੁਣੇ
आप जी हो या ठीक है चले जाओगे, पर मेरे बंदे सारी वीडियो बनाएंगे जिस तरह मैं अंदर SHO नाल कार्रवाई करांगा, ACP नाल DCP नाल सारे पुलिस वाले जो IO है जिसको केस है ਉਹਦੇ ਨਾਲ पूरी कार्रवाई कर ਤਾਂ ਹੀ ਇੱਥੋਂ ਜਾਵਾਂਗਾ, वरना मैं नहीं जावांगा। ਬੜੀ ਵੱਡੀ ਗੱਲ ਕੀਤੀ ਹੈ ਪਿੰਕੀ ਜੀ ਨੇ ਕਿ ਇਸ ਮਸਲੇ ਦੇ ਉੱਤੇ ਨਾ ਤਾਂ ਕੋਈ ਸਮਝੌਤਾ ਹੋਏਗਾ ਅਗਰ ਪੁਲਿਸ ਇੱਥੇ ਦੋਗਲਾ ਰਵੱਈਆ ਅਪਣਾ ਰਹੀ ਹੈ, ਦੂਜੀ ਧਿਰ ਦੀ ਗੱਲ ਕਰ ਰਹੀ ਹੈਗੀ ਤੇ ਇਹ ਪਰਿਵਾਰ ਦੇ ਨਾਲ ਖਲੋਤੇ ਨੇ। ਅਗਲੇ ਸਮੇਂ ਦੇ ਅੰਦਰ ਅਗਲੀ ਅਪਡੇਟ ਜੋ ਵੀ ਹੋਏਗੀ ਅਸੀਂ ਆਪਣੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਸ਼ੇਅਰ ਕਰਾਂਗੇ। ਮਗਰ ਸਭ ਤੋਂ ਵੱਡੀ ਗੱਲ ਫਿਰ ਅਮਰਜੀਤ ਸਿੰਘ ਪਿੰਕੀ ਜੀ ਉੱਤੇ ਆਂਦੀ ਕਿ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਪਹੁੰਚ ਤੇ ਗਏ ਨੇ, ਹੁਣ ਉਹਦਾ ਰਿਜ਼ਲਟ ਕੀ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਲੈਣੇ ਸਾਰਿਆਂ ਤੋਂ ਇਜਾਜ਼ਤ, ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।